नाज़रीन, इंसदाद दहशतगर्दी की अदालत च एक दरखास्त जी दी गई थी कि बानी तहरीके इंसाफ के जोड़े जाती मौलजीन ने उन्होंने रसाई दी जाए कि उन्होंने इलाज करें। तो बहरहाल वो दरखास्त जी खारिज करती गई और फैसला भी सुनाता गया। तो चोई साहब गल चलने तो उन्होंने डिस्कस कर रहे हैं। चोई साहब जो उन्होंने सेहत का मामला है तो दरखास्त दी सी कि भी उन्होंने जाती मौलजीन जो ने उन्होंने रसाई दी जाए और वो उन्होंने इलाज करें। तो वो दरखास्त जी मुस्तरद हो गई, फैसला ही सुनाता उन्होंने कहा जी कोई मुतालबा। हाँ देखो गल है क्योंकि एक कोर्ट ऑर्डर है और अदालती ਜਿਹੜੀ ਉਹਨਾਂ ਦੀ ਪਲੀ ਸੀ ਉਹਦੇ ਹਿਸਾਬ ਦੇ ਨਾਲ ਕੋਈ ਕਾਨੂੰਨੀ ਮਾਮਲਾ ਹੈ ਉਹਦੇ ਤੇ ਉਹਨਾਂ ਨੇ ਜੱਜ ਸਾਹਿਬ ਨੇ ਜਿਹੜੀ ਆਪਣੇ ਆਰਡਰ ਦੇ ਵਿੱਚ ਗੱਲ ਕੀਤੀ ਹੈ ਉਹਦੇ 'ਚ ਇਹ ਕੀਤਾ ਕਿ ਉਹਨਾਂ ਦਾ ਜਿਹੜਾ ਇਲਾਜ ਜਿਹੜਾ ਉਹ ਪ੍ਰੋਪਰ ਅੱਛੇ ਅੰਦਾਜ਼ ਵਿੱਚ ਜਾਰੀ ਹੈ ਔਰ ਉਹਨਾਂ ਦੀ ਫੈਮਿਲੀ ਜਿਹੜੀ ਹੈ ਉਹ ਉਹਨਾਂ ਨੂੰ ਮਿਲ ਵੀ ਚੁੱਕੀ ਹੈ। ਫੈਮਿਲੀ ਤੋਂ ਮੁਰਾਦ ਕਿ ਜਿਹੜੀ ਉਹਨਾਂ ਦੀ ਅਹਿਲੀਆ ਤੇ ਉਹਨਾਂ ਨੇ ਉਹਨਾਂ ਨੂੰ ਦੇਖਿਆ ਵੀ ਤੇ ਉਹਦੇ 'ਤੇ ਇਤਮਾਨ ਦਾ ਇਜ਼ਹਾਰ ਕੀਤਾ ਗਿਆ। ਤੇ ਇਹ ਇੱਕ ਲੀਗਲ ਇੱਕ ਐਸਪੈਕਟ ਹੈਗਾ। ਅਸੀਂ ਤੇ ਹਮਾਇਤ ਕੀਤੀ ਸੀ, ਪਹਿਲੇ ਵੀ ਕੀਤੀ ਸੀ ਕਿ ਬਾਨੀ PTI ਨੂੰ ਜਿਹੜਾ ਇਲਾਜ ਦੀ ਸਹੂਲਤ ਉਹ ਪੂਰੀ ਮਿਲਣੀ ਚਾਹੀਦੀ ਹੈ ਔਰ ਜਿੰਨਾ ਵੀ ਜਿਸ ਕਿਸਮ ਦੀ ਵੀ ਕੋਈ ਉਹਨਾਂ ਨੂੰ ਜ਼ਰੂਰਤ ਹੈ ਉਹ ਦਿੱਤਾ ਜਾਣਾ ਚਾਹੀਦਾ। ਹੁਣ ਗਵਰਨਮੈਂਟ ਦਾ ਕਲੇਮ ਹੈਗਾ ਕਿ ਅਸੀਂ ਉਹਨਾਂ ਨੂੰ ਪੂਰਾ ਪ੍ਰੋਪਰ ਉਹਨਾਂ ਦਾ ਇਲਾਜ ਉਹ ਸਿਹਤਮੰਦ ਨੇ ਤੇ ਜਿਹੜਾ ਬਾਕੀ ਵੀ ਕੁਝ ਮਾਮਲਾਤ ਅਗਰ ਹੈ ਨੇ ਤੇ ਉਹਨਾਂ ਦੇ ਉੱਤੇ ਉਹ ਕੰਮ ਕਰ ਰਹੇ ਨੇ। ਠੀਕ ਹੈ, ਲੇਕਿਨ ਜੋ ਸਾਹਿਬ ਜਿਹੜਾ ਇੱਕ ਮਾਮਲਾ ਹੈ ਕਿ ਲੋਕਾਂ ਦੇ ਜਜ਼ਬਾਤ ਜ਼ਾਹਿਰ ਜੁੜੇ ਨੇ, ਉਹਨਾਂ ਦੀ ਫੈਮਿਲੀ ਹੈ, ਉਹਨਾਂ ਦੇ ਮਾਮਲਾਤ ਵੀ ਨੇ ਤੇ ਇਹ ਕਿਉਂ ਇੱਕ ਅਗਰ ਕਨਫਿਊਜ਼ਨ ਕਲੀਅਰ ਕਰਤੀ ਜਾਏ ਤਾਂ ਜ਼ਿਆਦਾ ਬਿਹਤਰ ਨਹੀਂ। ਕਨਫਿਊਜ਼ਨ ਤਾਂ ਦੇਖੋ ਗੱਲ ਹੈਗੀ ਕਿ ਅਸੀਂ ਅਗਰ ਜ਼ਾਤੀ ਹਵਾਲੇ ਨਾਲ ਅਸੀਂ ਅਗਰ ਪੁੱਛਨੇ ਆ, ਅਗਰ ਜ਼ਾਤੀ ਹਵਾਲੇ ਨਾਲ ਗੱਲ ਕਰਨੇ ਆ ਤੇ ਉਹ ਤੇ ਚਲੋ ਠੀਕ ਹੈ ਕਿ ਉਹਨਾਂ ਨੂੰ ਅਗਰ ਉਹ ਜ਼ਾਤੀ ਤੌਰ ਤੇ ਕੁਝ ਲੋਕਾਂ ਨੂੰ ਇਹ ਚਾਹੁੰਦੇ ਨੇ ਕਿ ਸਾਡੇ ਮਿਲਣਾ ਚਾਹੀਦਾ ਉਹਨਾਂ ਨੂੰ। ਲੇਕਿਨ ਮੇਰਾ ਖਿਆਲ ਹੈ ਜਿਹੜਾ ਇਹਦੇ ਬਾਰੇ ਮੈਨੂੰ ਐਗਜ਼ੈਕਟ ਇਲਮ ਨਹੀਂ ਹੈ ਕਿ ਕਿਆ ਬਾਨੀ PTI ਨੇ ਖੁਦ ਵੀ ਕੋਈ ਰਿਕੁਐਸਟ ਕੀਤੀ ਹੈ। ਦੇਖੋ ਜਿਹੜਾ ਪੇਸ਼ੈਂਟ ਹੈਗਾ, ਜਿਹੜਾ ਬੰਦਾ ਜਿਹਨੇ ਇਲਾਜ ਕਰਵਾਉਣਾ ਹੈ, ਉਹਦੇ ਵੱਲੋਂ ਵੀ ਤੇ ਇਹ ਚੀਜ਼ ਆਉਣੀ ਚਾਹੀਦੀ ਹੈ ਨਾ ਕਿ ਵੀ ਮੈਂ ਆਪਣੇ ਜਿਹੜੇ ਮੇਰੇ ਫਲਾਂ ਡਾਕਟਰਸ ਨੇ ਇਹਨਾਂ ਦੇ ਵੱਲੋਂ ਮੈਂ ਕਰਵਾਉਣਾ ਚਾਹੁੰਦਾ। ਤੇ ਹੁਣ ਅਗਰ ਉਹਨਾਂ ਦੇ ਐਸੀ ਗੱਲ ਕੋਈ ਨਹੀਂ, ਉਹਨਾਂ ਦੇ ਜਿਹੜੇ ਵਕੀਲ ਨੇ ਉਹਨਾਂ ਦੀ ਮੁਲਾਕਾਤ ਹੋਈ ਸੀ ਨਾ, ਹਾਂ ਅਗਰ ਕੋਈ ਐਸੀ ਗੱਲ ਬਾਹਰ ਆਉਂਦੀ ਫਿਰ ਉਹ ਗੱਲ ਕਰਦੇ ਕਿ ਉਹਨਾਂ ਨੇ ਖੁਦ ਇਹ ਨਾਮ ਦਿੱਤੇ ਨੇ ਤੇ ਫਿਰ ਸ਼ਾਇਦ ਕੋਰਟ ਦਾ ਫੈਸਲਾ ਕੋਈ ਡਿਫਰੈਂਟ ਹੁੰਦਾ। ਅੱਛਾ, ਵੈਸੇ ਫੈਮਿਲੀ ਦੀ ਗੱਲ ਹੁੰਦੀ ਜੀ, ਫੈਮਿਲੀ ਤੋਂ ਕੀ ਮੁਰਾਦ ਹੈ ਸਾਹਿਬ? ਫੈਮਿਲੀ ਤੋਂ ਮੁਰਾਦ ਜਿਹੜੀ ਅਸੀਂ ਸੁਣ ਰਹੇ ਹਾਂ ਵੈਸਟਰਨ ਲਾਜ਼ ਦੇ ਮੁਤਾਬਕ ਵੀ ਤੇ ਸਾਡੇ ਵੀ ਇੱਥੇ ਉਹ ਤੇ ਤੁਹਾਡੇ ਇਮੀਡੀਏਟ ਜਿਹੜੇ ਵਰਸਾ ਹੁੰਦੇ ਨੇ, ਬੀਵੀ ਹੈ ਤੁਹਾਡੀ, ਉਹ ਨੇ ਬੱਚੇ ਨੇ ਤੁਹਾਡੇ, ਇਹ ਤੁਹਾਡੇ ਸਭ ਤੋਂ ਪਹਿਲੇ ਅੱਗੇ ਹੁੰਦੇ ਨੇ। ਠੀਕ। ਤੇ ਬੱਚੇ ਚੂੰਕਿ ਉਹਨਾਂ ਦੇ ਜਿਹੜੇ ਉਹ ਨੇ ਬੈਰੂਨੇ ਮੁਲਕ ਨੇ, ਉਹ ਤੇ ਇੱਥੇ ਹੈ ਨਹੀਂ। ਤੇ ਜਿਹੜੀ ਉਹਨਾਂ ਦੀ ਬੇਗਮ ਹੈ ਉਹ ਉਹਨਾਂ ਦੇ ਨਾਲ ਜੇਲ੍ਹ 'ਚ, ਤੇ ਉਹਨਾਂ ਦੀ ਉਹ ਮੁਲਾਕਾਤ ਹੋ ਗਈ। ਤੇ ਇਸ ਵਕਤ ਜਿਹੜੀ ਪ੍ਰੈਜ਼ੈਂਟ ਸ਼ਕਲ ਦੇ ਵਿੱਚ ਜਿਹੜੀ ਮੇਰੀ ਸਮਝ ਆਉਂਦੀ ਹੈ ਲੀਗਲ ਕਾਨੂੰਨੀ ਹਵਾਲੇ ਨਾਲ ਮੈਂ ਗੱਲ ਕਰ ਰਿਹਾ, ਤੇ ਉਹ ਤੇ ਉਹਨਾਂ ਦੀ ਫੈਮਿਲੀ ਆਏਗੀ, ਉਹਨਾਂ ਦੀ ਬੇਗਮ। ਠੀਕ। ਤੇ ਹੁਣ ਅਗਰ ਉਹਨਾਂ ਦੀਆਂ ਸਿਸਟਰਸ ਕਹਿਣ ਕਿ ਵੀ ਅਸੀਂ ਫੈਮਿਲੀ ਹਾਂ, ਉਹ ਆਪਣੇ ਪਿਆਰ ਮੁਹੱਬਤ ਔਰ ਖਾਨਦਾਨੀ ਬਲੱਡ ਰਿਲੇਸ਼ਨ ਦੇ ਅਜ਼ੀਜ਼ਾਂ ਦੇ ਵਿੱਚੋਂ ਤੇ ਆ ਜਾਣਗੇ, ਸ਼ਾਇਦ ਫੈਮਿਲੀ ਦੇ ਕ੍ਰਾਈਟੇਰੀਆ ਦੇ ਵਿੱਚ ਉਹ ਨਹੀਂ ਆਉਣਗੇ। ਤੇ ਇਹ ਇੱਕ ਲੀਗਲ ਵੀ ਮੈਟਰ ਹੈਗਾ ਤੇ ਇਹਦੇ ਅੰਦਰ ਉਹਨਾਂ ਨੂੰ ਫਿਰ ਤਸ਼ਰੀਹ ਲੈਣੀ ਚਾਹੀਦੀ ਕੋਰਟ ਕੋਲੋਂ ਕਿ ਅਸੀਂ ਫੈਮਿਲੀ ਹੈ ਕਿ ਨਹੀਂ ਹੈ। ਤੇ ਫੈਮਿਲੀ ਅਗਰ ਬੇਗਮ ਹੈ ਤੇ ਉਹ ਤੇ ਉਹਨਾਂ ਨਾਲ ਮੁਲਾਕਾਤ ਕਰ ਚੁੱਕੀ ਹੈ, ਬੇਟੇ ਉਹਨਾਂ ਦੇ ਬਾਹਰ ਨੇ, ਜਿਹੜੀ ਮੇਰੀ ਸਮਝ ਦੇ ਵਿੱਚ ਗੱਲ ਇਹ ਆ ਰਹੀ ਹੈ। ਤੇ ਇਸ ਤੋਂ ਅੱਗੇ ਤੇ ਉਹ PTI ਦੇ ਲੋਕ ਖੁਦ ਕਿਉਂਕਿ ਫੈਮਿਲੀ ਦੇ ਬਾਰੇ ਨਾਲ ਕਾਫੀ ਬਹਿਸ ਚੱਲ ਵੀ ਰਹੀ ਹੈ, ਤਾਂ ਮੈਂ ਕਿਹਾ ਚਲੋ ਤੁਹਾਡੇ ਕੋਲ ਜਿਹੜੀ ਇਹ ਤੇ ਇਮੀਡੀਏਟ ਤੇ ਆ ਹੋਈ ਹੈ। ਠੀਕ ਹੈ ਨਾ। ਤੇ ਉਸ ਤੋਂ ਉਹਨਾਂ ਦੇ ਬੇਟੇ ਬਾਹਰ ਨੇ। ਠੀਕ ਹੋ ਗਿਆ ਜੋ ਸਾਹਿਬ, ਤੁਹਾਨੂੰ ਪਤਾ ਬੜੀ ਤੇਜ਼ੀ ਨਾਲ ਵਕਤ ਵੀ ਗੁਜ਼ਰ ਗਿਆ। ਪੈਗਾਮ ਅਗਰ ਤੁਸੀਂ ਦੇਣਾ ਚਾਹ ਰਹੇ ਹੋ, ਪੈਗਾਮ ਸਾਡਾ ਇਹੋ ਹੀ ਹੈਗਾ ਕਿ ਜੀ ਬਸੰਤ ਅੱਜ ਵੀ ਹੈ ਤੇ ਅੱਜ ਕੱਲ ਰਾਤ ਨੂੰ ਵੀ ਲੋਕਾਂ ਨੇ ਬੜੇ ਬਸੰਤ ਮਨਾਈ ਹੈ। ਕਿਉਂਕਿ ਦੇਖੋ ਚਾਹੇ ਇੱਕ ਹਾਦਸਾ ਉਹ ਹੋ ਗਿਆ, ਲੇਕਿਨ ਹੁਣ ਲੋਕ ਬੈਰੂਨੇ ਮੁਲਕ ਤੋਂ ਇੱਥੇ ਲੋਕ ਆਏ ਹੋਏ ਨੇ, ਛੱਤਾਂ ਲੋਕਾਂ ਨੇ ਬੁੱਕ ਕੀਤੀਆਂ ਹੋਈਆਂ ਨੇ, ਇਵੈਂਟ ਉਹ ਕੀਤੇ ਹੋਏ ਨੇ, ਤੇ ਉਹਨਾਂ ਨੇ ਕਿਸੇ ਨਾ ਕਿਸੇ ਰੰਗ ਦੇ ਵਿੱਚ ਤੇ ਇਹਨੂੰ ਸੈਲੀਬ੍ਰੇਟ ਤੇ ਉਹ ਕਰਨਾ ਹੈ। ਲੇਕਿਨ ਸਾਡੀ ਜਿਹੜੀ ਇਹਦੇ 'ਚ ਮੈਂ ਆਪਣੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਕਿਹਾ ਇੱਕ ਜ਼ਰੂਰ ਕਹਾਂਗਾ ਕਿ ਜਿਹੜੇ ਇਸਲਾਮਾਬਾਦ ਦੇ ਸ਼ਹੀਦਾਂ ਨੇ ਉਹਨਾਂ ਨੂੰ ਵੀ ਯਾਦ ਰੱਖੋ ਔਰ ਜਿਹੜੀ ਵੀ ਤੁਸੀਂ ਇਹਨੂੰ ਕਰਨਾ ਇਹਨੂੰ ਬੜੇ ਡੀਸੈਂਟ ਔਰ ਮਹੱਜ਼ਬ ਤਰੀਕੇ ਦੇ ਨਾਲ ਖੁਸ਼ੀ ਵੀ ਆਪਣੀ ਮਨਾਓ ਔਰ ਪਾਕਿਸਤਾਨ ਦੇ ਵਾਸਤੇ ਤੁਸੀਂ ਦੁਆ ਵੀ ਕਰੋ ਔਰ ਜਿਹੜੇ ਸ਼ਹੀਦਾਂ ਨੇ ਉਹਨਾਂ ਦੇ ਲਵਾਹਿਕੀਨ ਦੇ ਵਾਸਤੇ ਸਬਰ ਜਮੀਲ ਵਾਸਤੇ ਵੀ ਦੁਆ ਕਰੋ, ਉਹਨਾਂ ਵਾਸਤੇ ਵੀ ਕਰੋ।